ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 27 ਅਗਸਤ ਪਾਕਿਸਤਾਨ ਦੇ ਵਿੱਚ ਬੁੱਧ ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲੈਂਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਸਭ ਤੋਂ ਪਹਿਲੀ ਖਬਰ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰਨੀ ਹੈ, ਇੱਕ ਤੇ ਕਾਊਂਟਡਾਊਨ ਤੇ ਗੱਲ ਕਰ ਲਈਏ। ਅੱਜ 27 ਅਗਸਤ ਹੈ ਤੇ ਫੀਲਡ ਮਾਰਸ਼ਲ ਆਸਿਮ ਮੁਨੀਰ ਸਾਹਿਬ ਦੀ ਰਿਟਾਇਰਮੈਂਟ ਦੇ ਵਿੱਚ ਪੂਰੇ 95 ਦਿਨ ਰਹਿ ਗਏ ਨੇ। 95 ਦਿਨਾਂ ਤੋਂ ਬਾਅਦ ਉਹਨਾਂ ਰਿਟਾਇਰ ਹੋ ਕੇ ਘਰ ਚਲੇ ਜਾਣਾ ਜੇ ਉਹਨਾਂ ਨੇ ਕਾਨੂੰਨ ਨੂੰ ਮੰਨਿਆ, ਆਈਨ ਨੂੰ ਮੰਨਿਆ। ਜੇ ਐਕਸਟੈਂਸ਼ਨ, ਕੰਟੀਨਿਊਸ਼ਨ ਜੋ ਵੀ ਆਖਣਾ ਉਹ ਲਈ ਤੇ ਫਿਰ ਉਹ ਵੀ ਫਾਰਮ 47 ਵਾਲੇ ਹੀ ਬਣ ਜਾਣਗੇ। ਬਹਰਹਾਲ ਵੇਖਦੇ ਹਾਂ ਕੀ ਬਣਦਾ ਹੈ। ਲੇਕਿਨ ਪਹਿਲਾਂ ਜ਼ਰਾ ਗੱਲ ਕਰ ਲਈਏ ਪੰਜਾਬ ਦੀ ਇਸ ਵੇਲੇ ਦੀ ਸੂਰਤ ਹਾਲ। ਸਿਆਲਕੋਟ ਡੁੱਬ ਗਿਆ ਜੇ, ਬਿਲਕੁਲ ਉੱਥੇ ਇੰਨਾ ਕੁ ਪਾਣੀ ਆ ਗਿਆ ਹੈ ਕਿ ਬੰਦਾ ਯਕੀਨ ਨਹੀਂ ਕਰ ਸਕਦਾ। ਬਾਜ਼ਾਰਾਂ ਦੇ ਵਿੱਚ ਲੋਕੀ ਜਿਹੜੇ ਤੁਰਨ ਡਏ ਨੇ ਉਹਨਾਂ ਦੇ ਇੱਥੋਂ ਤੱਕ ਪਾਣੀ ਜਿਹੜਾ ਉਹ ਆਇਆ ਹੈ। ਇਹ ਨਾਰੋਵਾਲ ਦੀਆਂ ਕੁਝ ਤਸਵੀਰਾਂ ਵੇਖੋ। ਇਹ ਕਰਤਾਰਪੁਰ ਸਾਹਿਬ ਜਿਹੜਾ ਸਾਡੀ ਸਿੱਖ ਬਰਾਦਰੀ ਜਿਹੜੀ ਉਹਨਾਂ ਦਾ ਬੜਾ ਹੀ ਮੁਕੱਦਸ ਮੁਕਾਮ ਹੈ, ਉੱਥੇ ਵੇਖੋ। ਇਹ ਚੰਗੀ ਭਲੀ ਉੱਚੀ ਇਮਾਰਤ ਹੈ। ਇਮਰਾਨ ਖਾਨ ਸਾਹਿਬ ਨੇ ਇਹਦਾ ਇਫਤਤਾਹ ਕੀਤਾ ਸੀ ਅੱਜ ਤੋਂ ਚੰਦ ਵਰ੍ਹੇ ਪਹਿਲਾਂ। ਇਹ ਉੱਥੇ ਰਾਹਦਾਰੀ ਖੋਲ੍ਹੀ ਸੀ। ਇੰਡੀਆ ਤੋਂ ਲੋਕੀ ਬਗੈਰ ਵੀਜ਼ੇ ਤੋਂ ਇੱਥੇ ਆਉਂਦੇ ਨੇ ਅਤੇ ਕਰਤਾਰਪੁਰ ਸਾਹਿਬ ਆਪਣੀ ਇਬਾਦਤ ਕਰਕੇ ਵਾਪਸ ਜਾਂਦੇ ਨੇ। ਇਹ ਇੱਕ ਪਾਕਿਸਤਾਨ ਦਾ ਬਹੁਤ ਹੀ ਅੱਛਾ ਫੈਸਲਾ ਸੀ ਜਿਹਨੇ ਸਿੱਖ ਬਰਾਦਰੀ ਦਾ ਜਿਹੜਾ ਬੜਾ ਦਰੀਨਾ ਉਹਨਾਂ ਦਾ ਖ਼ਾਬ ਸੀ, ਉਹਨਾਂ ਦਾ ਇੱਕ ਤੇਜ਼ ਸੀ ਉਹਨਾਂ ਦੇ ਦਿਲ ਦੇ ਵਿੱਚ ਕਿ ਉਹ ਆਪਣੀ ਇੱਕ ਮੁਕੱਦਸ ਜਿਹੜੀ ਮਜ਼ਹਬੀ ਮੁਕਾਮ ਹੈ ਉੱਥੇ ਉਹ ਤਸ਼ਰੀਫ ਲਿਆ ਸਕਣ ਅਤੇ ਆਪਣੀ ਇਬਾਦਤ ਕਰ ਸਕਣ। ਉਹਨੂੰ ਖੋਲ੍ਹਿਆ ਸੀ ਅਤੇ ਨਵੀਂ ਬਿਲਡਿੰਗ ਬਣੀ ਸੀ। ਚੰਗੀ ਉੱਚੀ ਬਿਲਡਿੰਗ ਹੈ, ਕੋਈ ਮਾੜੀ ਕੋਈ ਇਹੋ ਜਿਹੀ ਬਿਲਡਿੰਗ ਨਹੀਂ। ਚੰਗਾ ਦਬਾ ਕੇ ਤੇ ਰੁਪਈਆ ਪੈਸਾ ਲੱਗਾ ਅਤੇ ਇਹ ਪਾਣੀ ਉੱਥੇ ਇੰਨਾ ਕੁ ਆ ਗਿਆ ਹੈ, ਤੁਸੀਂ ਵੇਖੋ ਵੀ ਇਹ ਵੀ ਬਿਲਡਿੰਗ ਤਕਰੀਬਨ ਡੁੱਬੀ ਖਲੋਤੀ ਹੈ। ਅਤੇ ਇਹ ਹੁਣ ਜਦੋਂ ਪਾਣੀ ਇਹ ਉਤਰਨਾ, ਜਿੰਨਾ ਪਾਣੀ ਆਇਆ ਇਹਨੇ ਸਾਰੀ ਬਿਲਡਿੰਗ ਦੀ ਤਬਾਹੀ ਕਰ ਛੱਡੀ ਹੋਣੀ ਹੈ। ਬਹਰਹਾਲ ਵੇਖਦੇ ਰੱਬ ਕਰੇ ਕਿ ਉਹ ਸਾਰਾ ਇਲਾਕਾ ਜਿਹੜਾ ਉਹ ਮਹਿਫੂਜ਼ ਰਹੇ। ਲੇਕਿਨ ਜੋ ਕੁਝ ਸਾਨੂੰ ਇਸ ਵੇਲੇ ਸਿਆਲਕੋਟ ਤੋਂ ਤਸਵੀਰਾਂ ਆ ਰਹੀਆਂ ਨੇ, ਜੋ ਨਾਰੋਵਾਲ ਤੋਂ ਆ ਰਹੀਆਂ ਨੇ, ਜੋ ਸ਼ੱਕਰਗੜ੍ਹ ਤੋਂ ਆ ਰਹੀਆਂ ਨੇ, ਜੋ ਸਾਨੂੰ ਵਜ਼ੀਰਾਬਾਦ ਤੋਂ ਆ ਰਹੀਆਂ ਨੇ ਸ਼ਹਿਰ ਤੋਂ, ਜੋ ਗੁਜਰਾਤ ਤੋਂ ਆ ਰਹੀਆਂ ਨੇ, ਪੂਰਾ ਇਲਾਕਾ ਜਿਹੜਾ ਉਹ ਪਾਣੀ ਹੋ ਗਿਆ। ਕੋਈ ਸਮਝ ਨਹੀਂ ਆਉਣ ਡਈ ਵੀ ਇਹ ਸਾਰਾ ਪਾਣੀ ਕਿਹੜੇ ਪਾਸਿਓਂ ਆ ਗਿਆ ਹੈ। ਜ਼ਾਹਿਰ ਹੈ ਆਇਆ ਤਾਂ ਪਿਛਲੇ ਪਾਸਿਓਂ ਹੀ ਹੈ ਜਾਂ ਪਹਾੜਾਂ ਤੋਂ ਆਇਆ, ਬਾਰਿਸ਼ ਹੁੰਦੀ ਹੈ। ਸਾਨੂੰ ਨਿੱਕੇ ਹੁੰਦਿਆਂ ਤੋਂ ਹੀ ਦੱਸਿਆ ਜਾਂਦਾ ਵੀ ਇੰਡੀਆ ਨੇ ਪਾਣੀ ਖੋਲ੍ਹ ਛੱਡਿਆ। ਇੰਝ ਹੀ ਦੱਸਦੇ ਨੇ ਜਿਵੇਂ ਕੋਈ ਬੰਦਾ ਕਿਸੇ ਦੇ ਕੁੱਤਾ ਖੋਲ੍ਹ ਦੇ, ਜਿਵੇਂ ਕੋਈ ਕੁੱਤਾ ਪੈਣ ਵਾਲਾ ਹੋਵੇ, ਉਹ ਕੋਈ ਖੋਲ੍ਹ ਦੇਵੇ ਕਿਸੇ ਦੇ ਉੱਤੇ। ਅਤੇ ਇੰਝ ਹੀ ਸਾਨੂੰ ਖਬਰ ਹਮੇਸ਼ਾ ਬਚਪਨ ਤੋਂ ਸਾਡੇ ਦਿਨਾਂ 'ਚ ਪਾਇਆ ਵੀ ਇੰਡੀਆ ਨੇ ਪਾਣੀ ਖੋਲ੍ਹ ਛੱਡਿਆ, ਬੜਾ ਜ਼ੁਲਮ ਕਰ ਦਿੱਤਾ ਹਮੇਸ਼ਾ। ਰਾਤ ਦੀ ਤਾਰੀਕੀ ਦੇ ਵਿੱਚ ਪਾਣੀ ਖੋਲ੍ਹ ਛੱਡਿਆ। ਅੱਛਾ ਵੀ ਕਿੱਥੇ ਲੈ ਜਾਣ ਪਾਣੀ? ਉਹ ਮੇਰਾ ਮਤਲਬ ਹੈ ਵੀ ਉਹ ਪੀ ਲੈਣ, ਕਰੂਲੀ ਭਰ ਲੈਣ, ਕੀ ਕਰਨ? ਮੇਰਾ ਕਿੱਧਰਲੇ ਪਾਸੇ ਨੂੰ, ਇੱਕ ਇੱਧਰਲੀ ਨਾਸ 'ਚ ਪਾਣੀ ਪਾ ਲੈਣ, ਇੱਕ ਇੱਧਰਲੀ ਕੰਨਾਂ 'ਚ ਵੀ ਪਾ ਲੈਣ, ਮੂੰਹ 'ਚ ਵੀ ਪਾ, ਕਿੱਧਰ ਲੈ ਜਾਣ ਇੰਡੀਆ ਵਾਲੇ ਪਾਣੀ? ਜੇ ਪਾਣੀ ਉਹਨਾਂ ਦੇ ਪਹਾੜਾਂ ਦੇ ਉੱਤੇ ਬਾਰਿਸ਼ ਹੋਏਗੀ, ਉਹਨਾਂ ਦੇ ਡੈਮ ਭਰ ਜਾਣਗੇ ਤਾਂ ਉਹਨਾਂ ਛੱਡਣਾ ਹੀ ਹੈ ਨਾ। ਲੇਕਿਨ ਨਿੱਕੇ ਹੁੰਦਿਆਂ ਤੋਂ ਅਸੀਂ ਇੱਕ ਹੀ ਗੱਲ ਸੁਣਦੇ ਆਏ ਵੀ ਉਹਨਾਂ ਪਾਣੀ ਖੋਲ੍ਹ ਛੱਡਿਆ, ਇੰਝ ਜਿਵੇਂ ਕੁੱਤਾ ਖੋਲ੍ਹ ਛੱਡਿਆ ਹੋਵੇ ਸਾਡੇ 'ਤੇ। ਅਤੇ ਇਸ ਵਾਰੀ ਵੀ ਉਹੋ ਜਿਹੀਆਂ ਖਬਰਾਂ ਤਕਰੀਬਨ ਦਿੱਤੀਆਂ ਜਾ ਰਹੀਆਂ ਨੇ ਵੀ ਇੰਡੀਆ ਨੇ, ਉਹ ਮੇਰੀ ਸਮਝ ਤੋਂ ਬਾਹਰ ਹੈ ਵੀ ਹੁਣ ਜਿਸ ਵੇਲੇ ਇੱਥੇ ਉੱਧਰ ਸਵਾਤ ਜਾਂ ਆਪਣਾ ਗਿਲਗਿਤ ਜਾਂ ਉੱਥੇ ਬਾਰਿਸ਼ ਪੈਂਦੀ ਹੈ ਤਾਂ ਉਹ ਪਾਣੀ ਕਿੱਧਰ ਨੂੰ ਜਾਂਦਾ ਹੈ? ਥੱਲੇ ਹੀ ਆਉਂਦਾ ਨਾ। ਅਤੇ ਹੁਣ ਕੱਲ੍ਹ ਨੂੰ ਆਖੋ ਵੀ ਗਿਲਗਿਤ ਵਾਲਿਆਂ ਨੇ ਪਾਣੀ ਜਿਹੜਾ ਉਹ ਪੰਜਾਬ ਦੇ ਉੱਤੇ ਖੋਲ੍ਹ ਛੱਡਿਆ, ਕਿੱਡੀ ਅਹਿਮਕਾਨਾ ਗੱਲ ਹੋਏਗੀ। ਪਾਣੀ ਥੱਲੇ ਨੂੰ ਹੀ ਆਉਣਾ, ਹੋਰ ਕੀ ਕਰਨਾ ਹੁਣ? ਅਤੇ ਬਹਰਹਾਲ ਹੁਣ ਇਹ ਸੂਰਤ ਹਾਲ ਜਿਹੜੀ ਉਹ ਇੰਡੀਆ ਦੀ ਤੁਹਾਨੂੰ ਇੱਕ ਵੀਡੀਓ ਵਿਖਾ ਦਿੰਦੇ ਹਾਂ, ਵੇਖ ਲਓ ਵੀ ਉੱਥੇ ਕੀ ਹਾਲ ਨੇ। ਬੰਨ ਟੁੱਟ ਗਿਆ ਆਲੀ ਵਾਲਾ, ਵਾਹਿਗੁਰੂ ਕਿਰਪਾ ਕਰ ਜੇ ਸਾਨੂੰ ਰੱਖ ਲਵੇਂ ਤੇ ਰੁੜ ਜੀਏ ਨਾਲ ਹੀ। ਚਾਚਾ ਰੁੜ ਜੀਏ, ਕੀ ਕਰੀਏ? ਰੁੜ ਜੀਏ ਨਾਲ ਹੀ, ਸਾਰਾ ਟੁੱਟ ਗਿਆ। ਉਹ ਅਗਲੇ ਸਿਰਿਓਂ ਵੀ ਤੇ ਤੁਸੀਂ ਅਗਰ ਉੱਤੇ ਕਸੂਰ ਵਾਲੇ ਪਾਸੇ ਜਾ ਕੇ ਵੇਖੋ ਤੇ ਉਧਰੋਂ ਇੰਨੀਆਂ ਜਿਹੜੀਆਂ ਮੱਝਾਂ ਨੇ, ਜਾਨਵਰ ਨੇ, ਮਰੇ ਹੋਏ ਵਿਚਾਰੇ ਪਾਣੀ ਦੇ ਵਿੱਚ ਬਹਿ ਕੇ ਆ ਰਹੇ ਨੇ ਉਧਰੋਂ, ਸੈਂਕੜਿਆਂ ਦੀ ਤਾਦਾਦ 'ਚ। ਤੋ ਇੰਡੀਆ ਨੂੰ ਅਗਰ ਐਡਾ ਕੰਟਰੋਲ ਹੋਵੇ ਆਪਣੇ ਪਾਣੀ 'ਤੇ ਤਾਂ ਆਪਣਾ ਤਾਂ ਸਾਰਾ ਕੁਝ ਬਚਾ ਲੈਣ, ਉਹਨਾਂ ਦੀ ਕਿਉਂ ਸਾਰੀ ਹਰ ਸ਼ੈ ਰੁੜ ਜਾਂਦੀ ਹੈ? ਜ਼ਾਹਿਰ ਹੈ ਜਿਵੇਂ ਇਹਨੇ ਥੱਲੇ ਜਾਣਾ ਹੈ ਔਰ ਜਿਵੇਂ ਪਾਣੀ ਇਕੱਠਾ ਹੋਣਾ ਹੈ, ਜਿਵੇਂ ਥੱਲੇ ਸਿੰਧ ਜਿਸ ਵੇਲੇ ਡੈਲਟਾ ਬਣਦਾ ਉੱਥੇ ਸਾਰੇ ਦਰਿਆ ਇਕੱਠੇ ਹੁੰਦੇ ਨੇ, ਉੱਥੇ ਬਹੁਤੀ ਤਬਾਹੀ ਮੱਚਦੀ ਹੈ। ਉਹਦੀ ਵਜ੍ਹਾ ਹੈ ਕਿ ਵੀ ਉੱਥੇ ਸਾਰੇ ਦਰਿਆ ਇਕੱਠੇ ਹੁੰਦੇ ਨੇ, ਸਾਰਾ ਪਾਣੀ ਉੱਥੇ ਆ ਇਕੱਠਾ ਹੁੰਦਾ, ਉਹ ਫੈਲ ਜਾਂਦਾ, ਇਲਾਕਾ ਵੀ ਨੀਵਾਂ ਹੁੰਦਾ ਜ਼ਾਹਿਰ ਹੈ, ਹੋਰ ਮਜ਼ੀਦ ਉੱਥੇ ਫਿਰ ਤਬਾਹੀ ਮਚਾਉਂਦਾ ਹੈ ਪਾਣੀ ਜਿਹੜਾ ਹੋਰ ਮਜ਼ੀਦ ਜਾ ਕੇ। ਅਤੇ ਇਸੇ ਤਰ੍ਹਾਂ ਇਹ ਸ਼ੁਰੂ ਤੋਂ ਸਾਡੇ ਕੰਨਾਂ ਦੇ ਵਿੱਚ ਇਹੀ ਗੱਲ ਪਾਈ ਜਾਂਦੀ ਜਿਵੇਂ ਪਾਣੀ ਉਹਨਾਂ ਖੋਲ੍ਹ ਕੇ ਕੋਈ ਬੜਾ ਜ਼ਿਆਦਤੀ ਕਰ ਛੱਡੀ ਹੈ, ਪਤਾ ਨਹੀਂ ਕੀ ਕਰ ਛੱਡਿਆ। ਬਾਹਰ ਦੂਜੇ ਪਾਸੇ ਇਸ ਵੇਲੇ ਲੋਕਾਂ ਨੂੰ ਬੜਾ ਇੱਕ ਦੂਜੇ ਨੂੰ ਹੱਥ ਪਾਉਣਾ ਪੈਣਾ। ਇਹ ਬੜੀ ਵੱਡੀ ਆਫਤ ਜੇ।
ਪਹਿਲਾਂ ਖੈਬਰ ਪਖਤੂਨਖਵਾ ਦੇ ਵਿੱਚ ਵੇਖੋ ਕਿੰਨੀਆਂ ਜਾਨਾਂ ਗਈਆਂ ਨੇ, ਕਿੱਡਾ ਵੱਡਾ ਅਜ਼ਾਬ ਆਇਆ ਉੱਥੇ ਵੀ। ਹੁਣ ਪੰਜਾਬ ਉਸ ਤੋਂ ਵੀ ਵੱਡਾ ਅਜ਼ਾਬ ਵੇਖਣ ਡਿਆ ਇਸ ਵੇਲੇ। ਇੰਡੀਅਨ ਪੰਜਾਬ, ਚੜ੍ਹਦਾ ਪੰਜਾਬ ਹੋਵੇ ਜਾਂ ਲਹਿੰਦਾ ਪੰਜਾਬ ਹੋਵੇ, ਇਸ ਵੇਲੇ ਦੋਵੇਂ ਹੀ ਤਕਰੀਬਨ ਜਿਹੜੇ ਬਾਰਡਰ ਦੇ ਇਰਦ ਗਿਰਦ ਇਲਾਕੇ ਨੇ ਉਹ ਡੁੱਬੇ ਨੇ ਪਾਣੀ ਨਾਲ। ਇਸ ਵੇਲੇ ਉਧਰਲੇ ਪਾਸੇ ਵੀ ਇਨਸਾਨੀਅਤ ਨੂੰ ਮੈਂ ਦਾਵਤ ਦਿਆਂਗਾ, ਜਿਹੜੇ ਉਧਰ ਲੋਕ ਆਪਣੇ ਇੱਕ ਦੂਜੇ ਦੀ ਮਦਦ ਕਰ ਸਕਦੇ ਨੇ ਕਰਨ, ਜਿਹੜੇ ਇੱਧਰ ਮਦਦ ਕਰ ਸਕਦੇ ਨੇ ਭੈਣ ਭਰਾ ਇੱਕ ਦੂਜੇ ਦੀ, ਮੈਂ ਉਹਨਾਂ ਕੋਲੋਂ ਰਿਕੁਐਸਟ ਕਰਾਂਗਾ ਕਿ ਉਹ ਵੀ ਇੱਕ ਦੂਜੇ ਦੀ ਮਦਦ ਕਰਨ। ਇਨਸਾਨੀਅਤ ਦਾ ਤਕਾਜ਼ਾ ਹੈ ਕਿ ਇਸ ਵੇਲੇ ਜਿਹੜੇ ਲੋਕੀ ਉੱਚੀਆਂ ਥਾਵਾਂ 'ਤੇ ਰਹਿੰਦੇ ਨੇ ਜਾਂ ਐਸੇ ਅਜ਼ਲਾਅ 'ਚ ਰਹਿੰਦੇ ਨੇ ਜਿੱਥੇ ਪਾਣੀ ਦਾ ਐਡਾ, ਇਸ ਵਾਰੀ ਤਾਂ ਵੈਸੇ ਪਾਣੀ ਦਾ ਖਿਲਾਰ ਬਹੁਤ ਲੰਮਾ ਹੈ, ਮੈਨੂੰ ਇਹ ਵੀ ਸਮਝ ਨਹੀਂ ਆਉਂਦੀ ਵੀ ਲੋਕ ਕਿੱਥੇ ਪਨਾਹ ਲੈਣਗੇ। ਬਹਰਹਾਲ ਕਿਤੇ ਨਾ ਕਿਤੇ ਤੇ ਰੱਬ ਦੀ ਐਡੀ ਜ਼ਮੀਨ ਹੈ, ਕਿਤੇ ਨਾ ਕਿਤੇ ਥਾਂ 'ਤੇ ਹੋਏਗਾ। ਬਹਰਹਾਲ ਜਿੱਥੇ ਵੀ ਤੁਹਾਡੇ ਕੋਲ ਭੈਣ ਭਰਾ ਨੇ ਜਾਂ ਨਹੀਂ ਵੀ ਆਪਣੇ ਇਲਾਕੇ ਦੇ ਬੰਦੇ ਨੇ ਜਾਂ ਜਿਹੜੇ ਵੀ ਕੋਈ ਲੋਕ ਇਸ ਵੇਲੇ ਘਰੋਂ ਬੇਕਾਰ ਹੋ ਰਹੇ ਨੇ, ਉਹਨਾਂ ਨੂੰ ਜਗ੍ਹਾ ਦਿਓ ਰਹਿਣ ਨੂੰ, ਉਹਨਾਂ ਨੂੰ ਹੱਥ ਪਵਾਓ, ਉਹਨਾਂ ਨੂੰ ਆਸਰਾ ਦਿਓ ਤਾਂ ਕਿ ਰੱਬ ਤੁਹਾਡੇ 'ਤੇ ਰਾਜ਼ੀ ਹੋਵੇ। ਇਸ ਵੇਲੇ ਬੜਾ ਔਖਾ ਵੇਲਾ ਹੈ ਇਹ, ਸਾਰੇ ਉੱਤੋਂ ਸਿਆਲਕੋਟ ਤੋਂ ਲੈ ਕੇ ਥੱਲੇ ਤੱਕ ਸੈਲਾਬ ਹੀ ਸੈਲਾਬ ਅਤੇ ਪਾਣੀ ਪਾਣੀ ਇਸ ਵੇਲੇ ਹਰ ਪਾਸੇ ਜਿਹੜਾ ਰੁੜਨ ਡਿਆ। ਹਕੂਮਤ ਕਿਤੇ ਨਜ਼ਰ ਨਹੀਂ ਆਉਣ ਡਈ, NDMA ਕਿਤੇ ਨਜ਼ਰ ਨਹੀਂ ਆਉਣ ਡਿਆ, ਜਨਰਲ ਲੈਫਟੀਨੈਂਟ ਜਨਰਲ ਇਨਾਮ ਕਿਤੇ ਨਜ਼ਰ ਨਹੀਂ ਆ ਰਿਹਾ, ਅਤੇ ਆਵਾਮ ਹੈ, ਪਾਣੀ ਹੈ ਅਤੇ ਕਹਿਰ ਦੀ ਗਰਮੀ ਹੈ। ਰੱਬ ਹੀ ਖੈਰ ਕਰੇ, ਅਸੀਂ ਇਹੀ ਦੁਆ ਕਰ ਸਕਦੇ ਹਾਂ। ਹੋਰ ਅਸੀਂ ਉੱਤੇ ਹੁਣ ਮਜ਼ੀਦ ਉੱਤੇ ਕੀ ਗੱਲ ਕਰੀਏ। ਅੱਛਾ ਜੀ, ਅਨਸਾਰ ਅਬਾਸੀ ਸਾਹਿਬ ਦੀ ਗੱਲ ਕਰ ਲਈ। ਉਹਨਾਂ ਆਖਿਆ ਵੀ ਸੋਸ਼ਲ ਮੀਡੀਆ ਦੇ ਉੱਤੇ ਗਾਲਾਂ ਕੱਢਣੀਆਂ ਅਗਰ ਬੰਦ ਕਰ ਦੇਣ ਬੰਦੇ, ਮਤਲਬ ਕਿ ਆ ਜਿਹੜਾ ਕ੍ਰਿਟਿਸਿਜ਼ਮ ਕਰਦੇ ਨੇ ਜਾਂ ਇਹਨਾਂ ਦੀਆਂ ਫਨੀ ਤਸਵੀਰਾਂ ਬਣਾਉਂਦੇ ਨੇ ਜਾਂ ਇਹਨਾਂ ਦੇ ਕਾਰਟੂਨ ਬਣਾਉਂਦੇ ਨੇ, ਇਹ ਬਣਾਉਣਾ ਇਹ ਬੰਦ ਕਰ ਦੇਣ ਅਤੇ ਬਾਕੀ ਸਾਰਾ ਕੁਝ ਠੀਕ ਹੋ ਜਾਏਗਾ। ਅਸੀਂ ਵੀ ਇਸ ਗੱਲ ਦੇ ਉੱਤੇ ਬੜਾ ਸੋਚਿਆ ਕਿ ਅਗਰ ਇਹ ਸੋਸ਼ਲ ਮੀਡੀਆ ਦੇ ਬੱਚੇ ਜਿਹੜੇ ਨੇ ਇਹ ਇੰਨੀ ਤਨਕੀਦ ਕਰਨਾ ਬੰਦ ਕਰ ਦੇਣ ਜਨਰਲ ਸਾਹਿਬਾਨ ਦੇ ਉੱਤੇ ਜਾਂ ਦੂਜਿਆਂ 'ਤੇ, ਜਾਂ ਅਨਸਾਰ ਅਬਾਸੀ ਸਾਹਿਬ ਨੂੰ 2 ਨੰਬਰ ਜਰਨਲਿਸਟ ਕਹਿਣਾ ਜਾਂ ਲਿਫਾਫਾ ਸਾਫੀ ਕਹਿਣਾ ਬੰਦ ਕਰ ਦੇਣ, ਅਤੇ ਮਾਮਲਾਤ ਕੀ ਠੀਕ ਹੋ ਜਾਣਗੇ। ਤੁਹਾਡੇ ਸਾਹਮਣੇ ਕੁਝ ਸਵਾਲ ਰੱਖਦੇ ਨੇ, ਤੁਸੀਂ ਜਵਾਬ ਦੇ ਦੇਣਾ ਕਿ ਵਾਕਈ ਕੋਈ ਮਾਮਲਾ ਠੀਕ ਹੋ ਜਾਣਗੇ ਇਹ ਸੋਸ਼ਲ ਮੀਡੀਆ ਦੇ ਉੱਤੇ ਕੋਈ ਥੋੜ੍ਹੀ ਜਿਹੀ ਕਸਰ ਕਰਨ ਨਾਲ ਜਾਂ ਨਹੀਂ। ਮਸਲਨ ਅਰਸ਼ਦ ਸ਼ਰੀਫ ਦੇ ਕਾਤਲ ਗ੍ਰਿਫਤਾਰ ਹੋ ਜਾਣਗੇ ਅਗਰ ਸੋਸ਼ਲ ਮੀਡੀਆ ਦੇ ਉੱਤੇ ਰੌਲਾ ਰੌਲਾ ਨਾ ਪਾਈਏ। ਇਹ ਜਿਹੜੀ ਲੋਕਾਂ ਦੀ ਝੰਡ ਪਰੇਡ ਕਰਦੇ ਨੇ ਬੰਦੇ, ਇਹ ਨਾ ਕਰਨ, ਲੋਕਾਂ 'ਤੇ ਤਨਕੀਦ ਨਾ ਕਰਨ, ਲੋਕਾਂ ਨੂੰ ਕਿਸੇ ਨੂੰ ਲਿਫਾਫਾ ਨਾ ਆਖਣ, ਕਿਸੇ ਨੂੰ ਆਮਰ ਨਾ ਆਖਣ, ਕਿਸੇ ਨੂੰ ਡਿਕਟੇਟਰ ਨਾ ਆਖਣ। ਇਸੇ ਤਰੀਕੇ ਨਾਲ ਇਲੈਕਸ਼ਨ ਮੁਲਤਵੀ ਕਰਵਾਉਣ ਵਾਲਿਆਂ ਦੇ ਉੱਤੇ ਆਰਟੀਕਲ 6 ਲੱਗ ਜਾਏਗਾ। ਇਸੇ ਤਰੀਕੇ ਨਾਲ ਨੰਗੀ ਵੀਡੀਓਜ਼ ਰਿਕਾਰਡ ਕਰਨ ਵਾਲਿਆਂ ਨੂੰ ਕੋਈ ਕੋੜੇ ਛੋੜੇ ਵੱਜਣਗੇ ਜਾਂ ਉਹਨਾਂ ਨੂੰ ਕੋਈ ਕਾਨੂੰਨ ਦੇ ਮੁਤਾਬਕ ਸਜ਼ਾ ਲੱਭੇਗੀ ਜਾਂ ਨਹੀਂ। 6 ਜੱਜਾਂ ਦੇ ਘਰ ਵਾਲਿਆਂ ਨੂੰ ਅਗਵਾ ਕਰਕੇ ਉਹਨਾਂ ਦੇ ਬੈਡਰੂਮਾਂ ਦੇ ਵਿੱਚ ਵੀਡੀਓ ਕੈਮਰੇ ਲਾ ਕੇ ਉਹਨਾਂ ਦੀਆਂ ਜ਼ਨਾਨੀਆਂ ਦੀਆਂ ਨੰਗੀਆਂ ਫਿਲਮਾਂ ਬਣਾ ਕੇ ਜੱਜਾਂ ਨੂੰ ਮਜਬੂਰ ਕਰਨਾ ਵੀ ਇਮਰਾਨ ਖਾਨ ਦੇ ਖਿਲਾਫ ਫੈਸਲੇ ਦਿਓ। ਉਹ ਜਿਹੜੇ ਦੇਣ ਵਾਲੇ ਜਾਂ ਮਜਬੂਰ ਕਰਨ ਵਾਲੇ ਜਿਹੜੇ ਆਂਦੇ ਸਨ, ਜੱਜਾਂ ਨੇ ਦੱਸਿਆ ਵੀ ISI ਸੀ, MI ਸੀ, ਉਹਨਾਂ ਦੇ ਜਿਹੜੇ ਅਹਿਲਕਾਰ ਸਨ ਉਹਨਾਂ ਦੇ ਖਿਲਾਫ ਕੋਈ ਐਕਸ਼ਨ ਹੋਏਗਾ। ਲੋਕਾਂ ਬਾਕੀਆਂ ਨੂੰ ਅਗਵਾ ਕਰਕੇ ਤਸ਼ੱਦਦ ਕਰਨ ਵਾਲਿਆਂ ਨੂੰ ਨੌਕਰੀਆਂ ਤੋਂ ਕੱਢ ਕੇ ਉਹਨਾਂ ਦੇ ਉੱਤੇ ਕੋਈ ਕਾਰਵਾਈ ਹੋਏਗੀ। ਬੇਟੀਆਂ ਨੂੰ ਜਿਹੜੇ ਨੇ ਉਹਨਾਂ ਦੀ ਚਾਰ ਦੀਵਾਰੀ ਨੂੰ ਤਬਾਹ ਕਰਕੇ ਲੋਕਾਂ ਦੀਆਂ ਬੇਟੀਆਂ ਨੂੰ ਗ੍ਰਿਫਤਾਰ ਕਰਨਾ ਜਾਂ ਉਹਨਾਂ ਦੀਆਂ ਇੱਜ਼ਤਾਂ ਬਹਾਲ ਕਰਨਾ, ਉਹਨਾਂ ਦੇ ਨਾਲ ਕੁਝ ਹੋਏਗਾ। ਜ਼ਿਲ੍ਹੇ ਸ਼ਾਹ ਦੇ ਕਾਤਲਾਂ ਨੂੰ ਜਿਹੜਾ ਉਹ ਫੜਿਆ ਜਾਏਗਾ, ਉਹਨਾਂ ਨੂੰ ਕਰਾਰ ਵਾਕਈ ਸਜ਼ਾ ਦਿੱਤੀ ਜਾਏਗੀ, ਉਹਨਾਂ ਨੂੰ ਕਾਨੂੰਨ ਦੇ ਮੁਤਾਬਕ ਉਹਨਾਂ ਦਾ ਟਰਾਇਲ ਕੀਤਾ ਜਾਏਗਾ, ਐਕਸਪੋਜ਼ ਕੀਤਾ ਜਾਏਗਾ ਕਿ ਕਿਹਨਾਂ ਨੇ ਜ਼ਿਲ੍ਹੇ ਸ਼ਾਹ ਦੇ ਉੱਤੇ ਐਡਾ ਜ਼ੁਲਮ ਕੀਤਾ ਸੀ। ਇਸੇ ਤਰ੍ਹਾਂ ਸੋਸ਼ਲ ਮੀਡੀਆ ਜਿਹੜੇ ਬੱਚੇ ਸਨ ਉਹਨਾਂ ਦੇ ਘਰਾਂ ਦੇ ਵਿੱਚ ਛਾਪੇ ਮਾਰਨੇ, ਘਰ ਤੋੜਨੇ, ਚੁੱਕ ਕੇ ਲੈ ਜਾਣਾ, ਮਾਰ ਕੁਟਾਈ ਕਰਨਾ, ਇਮਰਾਨ ਖਾਨ 'ਤੇ ਕਾਤਲਾਨਾ ਹਮਲਾ ਕਰਨਾ, ਵਜ਼ੀਰ ਆਜ਼ਮ ਆਫਿਸ ਦੇ ਵਿੱਚ ਰਿਕਾਰਡਿੰਗ ਡਿਵਾਈਸ ਲਾ ਕੇ ਔਰ ਉਹ ਡਿਵਾਈਸ ਦੀ ਰਿਕਾਰਡਿੰਗ ਜਿਹੜੀ ਲੀਕ ਕਰਨਾ। ਕੀ ਅਨਸਾਰ ਅਬਾਸੀ ਸਾਹਿਬ ਇਹ ਬੰਦੇ ਸਾਰੇ ਫੜੇ ਜਾਣਗੇ 90 ਦਿਨ 'ਚ ਜਿਨ੍ਹਾਂ ਇਲੈਕਸ਼ਨ ਨਾ ਕਰਵਾਏ, ਜਿਨ੍ਹਾਂ ਨੇ ਅਦਲੀਆ ਲੁੱਟ ਲਈ, ਜਿਨ੍ਹਾਂ ਨੇ ਸਾਰੀਆਂ ਹਾਈ ਕੋਰਟਸ ਲੁੱਟ ਲਈਆਂ, ਮਰਜ਼ੀ ਦੇ ਫੈਸਲੇ ਕਰਾਏ, ਜੱਜ ਅਬਾਸ ਨੂੰ ਅਗਵਾ ਕਰ ਲਿਆ, ਉਹਦੀ ਅਦਾਲਤ ਦੇ ਉੱਤੇ ਫਾਇਰਿੰਗ ਕੀਤੀ, ਟਰਾਂਸਫਾਰਮਰ ਸਾੜ ਦਿੱਤਾ, ਇਹਨਾਂ ਸਾਰਿਆਂ ਦੇ ਖਿਲਾਫ ਕੀ ਕਾਰਵਾਈ ਹੋ ਜਾਏਗੀ। ਇਹ ਸਭ 9 ਮਈ ਦੇ ਰੰਡੀ ਰੋਣੇ ਦੇ ਤੋਂ ਪਹਿਲਾਂ ਦੇ ਵਾਕਿਆਤ ਨੇ ਅਤੇ ਉਸ ਤੋਂ ਪਹਿਲਾਂ ਸੋਸ਼ਲ ਮੀਡੀਆ ਐਡਾ ਮਾੜਾ ਚੰਗਾ ਵੀ ਨਹੀਂ ਸੀ ਕਹਿੰਦਾ। ਜਿਹੜੀਆਂ ਤੁਹਾਡੇ ਸਾਹਮਣੇ ਰੱਖੀਆਂ ਨੇ ਜ਼ਿਆਦਾਤਰ ਗੱਲਾਂ 9 ਮਈ ਤੋਂ ਪਹਿਲਾਂ ਦੀਆਂ ਨੇ, ਅਤੇ ਲੇਕਿਨ ਚਲੋ ਕੋਈ ਬਾਅਦ ਦੀਆਂ ਗੱਲਾਂ ਵੀ ਤੁਹਾਡੇ ਸਾਹਮਣੇ ਰੱਖਦੇ ਨੇ। 26 ਨਵੰਬਰ ਨੂੰ ਜੋ ਕੁਝ ਹੋਇਆ, ਜਿਵੇਂ ਲੋਕਾਂ ਦੇ ਸਿਰਾਂ 'ਚ ਗੋਲੀਆਂ ਮਾਰੀਆਂ ਗਈਆਂ, ਜਿਵੇਂ ਜਿਹੜਾ ਬੱਚਾ ਸਤੀ ਸੀ ਉਹਨੂੰ ਜਿਸ ਤਰੀਕੇ ਨਾਲ ਮਾਰਿਆ ਗਿਆ, ਨਵਾਜ਼ਿਸ਼ ਸਤੀ ਸਾਹਿਬ ਦੇ ਬੇਟੇ ਨੂੰ ਜਿਸ ਤਰ੍ਹਾਂ ਸ਼ਹੀਦ ਕੀਤਾ ਗਿਆ, ਅਨੀਸ ਸਤੀ ਨੂੰ, ਉਹਦੇ ਉੱਤੇ ਕੋਈ ਐਕਸ਼ਨ ਹੋਏਗਾ, ਕੋਈ ਫੜਿਆ ਜਾਏਗਾ। ਬਾਕੀ ਜਿਹੜੇ ਉਸ ਦਿਨ ਸ਼ਹੀਦ ਕੀਤੇ ਗਏ 9 ਮਈ ਵਾਲੇ ਦਿਨ 25 ਪਾਕਿਸਤਾਨ ਤਹਿਰੀਕ ਇਨਸਾਫ ਦੇ ਕਾਰਕੁਨਾਨ ਸ਼ਹੀਦ ਕੀਤੇ ਗਏ, ਉਹਨਾਂ ਦੇ ਉੱਤੇ ਕੋਈ ਸਵਾਲ ਜਵਾਬ ਹੋਏਗਾ। ਇਹ ਲਿਫਾਫਿਆਂ ਦੀ ਮੈਨੂੰ ਸਮਝ ਨਹੀਂ ਆਉਂਦੀ ਕਿ ਇਹ ਸਿਰਫ ਜਦੋਂ ਤਨਕੀਦ ਇੱਕ ਪਾਸਿਓਂ ਹੁੰਦੀ ਹੈ ਤਾਂ ਫੌਰਨ ਪੁੱਛਲ ਚੁੱਕ ਲੈਂਦੇ ਨੇ। ਇਹ ਨਹੀਂ ਦੇਖਦੇ ਕਿ ਰਿਟੈਲੀਏਸ਼ਨ ਹੈ ਪਬਲਿਕ ਦੀ। ਸੋਸ਼ਲ ਮੀਡੀਆ ਕੀ ਹੈ? ਸੋਸ਼ਲ ਮੀਡੀਆ ਕੋਈ ਬੰਬ ਹੈ, ਕੋਈ ਬੰਦੂਕ ਹੈ? ਸੋਸ਼ਲ ਮੀਡੀਆ ਪਬਲਿਕ ਦੀ ਜ਼ੁਬਾਨ ਹੈ। ਪਬਲਿਕ ਜੋ ਸਮਝਦੀ ਹੈ ਉਹ ਬੋਲਦੀ ਹੈ।
ਪਬਲਿਕ ਅਗਰ ਤੁਹਾਡੇ ਨਾਲ ਪਿਆਰ ਕਰੇਗੀ ਤਾਂ ਸੋਸ਼ਲ ਮੀਡੀਆ ਤੇ ਤੁਹਾਡੀ ਸਤਾਇਸ਼ ਕਰੇਗੀ। ਤੁਸੀਂ ਭੈੜਾ ਕੰਮ, ਕੋਈ ਬੰਦਾ ਵੀ, ਮੈਂ ਹੁਣ ਭੈੜਾ ਕੰਮ ਕਰਕੇ ਵੇਖ ਲਾਂ ਤੇ ਐਸੇ ਵੀਲੌਗ ਦੇ ਵਿੱਚ ਮੈਂ ਕੋਈ ਭੈੜੀ ਗੱਲ ਕਰਦੇ ਹਾਂ ਤੇ ਥੱਲੇ ਪਬਲਿਕ ਨੇ ਕਮੈਂਟਸ ਦੇ ਵਿੱਚ ਮੇਰੀ ਰੇਡ ਕੱਢ ਦੇਣੀ ਇੱਕ ਵਾਰੀ। ਇੰਝ ਹੀ ਹੈ ਨਾ, ਸੋਸ਼ਲ ਮੀਡੀਆ ਅਵਾਮੀ ਜ਼ੁਬਾਨ ਹੈ, ਆਵਾਮ ਦਾ ਰਿਐਕਟ ਕਰਨ ਦਾ ਤਰੀਕਾ ਹੈ, ਪੂਰੀ ਦੁਨੀਆ ਦੇ ਵਿੱਚ ਇਸੇ ਤਰੀਕੇ ਨਾਲ ਹੈ। ਤੇ ਇਹਨਾਂ ਨੂੰ ਪਤਾ ਨਹੀਂ, ਇਹਨਾਂ ਨੇ ਸੋਸ਼ਲ ਮੀਡੀਆ ਨੂੰ ਸਮਝ ਨਹੀਂ ਆਉਂਦਾ। ਇਹ ਬਾਬੇ ਸਾਡੇ ਸਾਰੇ ਨਲਾਇਕ ਨੇ, ਨਕੰਮੇ ਨੇ, ਅਨਪੜ੍ਹ ਨੇ। ਇਹ ਪਤਾ ਨਹੀਂ FSC ਪਾਸ ਸਾਰੇ ਜਿਹੜੇ ਇਹਨਾਂ ਦੇ ਦਿਮਾਗ ਨਹੀਂ ਇਹਨਾਂ ਦੇ ਖੁੱਲ੍ਹੇ, ਜਾਂ ਇਹਨਾਂ ਦਾ ਰੌਲਾ ਕੀ ਹੈ। ਇਹ ਸਮਝਦੇ ਨੇ ਕਿ ਪਤਾ ਨਹੀਂ ਸੋਸ਼ਲ ਮੀਡੀਆ ਕੋਈ ਹਥਿਆਰ ਹੈ ਜਿਹਦੇ 'ਤੇ ਅਸੀਂ ਕਾਬੂ ਪਾਉਣਾ ਹੈ। ਉਹ ਬਈ ਸੋਸ਼ਲ ਮੀਡੀਆ ਆਵਾਮ ਦੀ ਆਵਾਜ਼ ਹੈ। ਜਦੋਂ ਤੱਕ ਇਹ ਫੋਨ ਨਹੀਂ ਸੀ ਹੈਗਾ, ਸੋਸ਼ਲ ਮੀਡੀਆ ਨਹੀਂ ਸੀ ਹੈਗਾ, ਲੋਕੀ ਜਿਹੜੇ ਨੇ ਥੜਿਆਂ 'ਤੇ, ਬੈਠਕਾਂ 'ਤੇ, ਤਾਸ਼ ਦੇ, ਮੇਰਾ ਮਤਲਬ ਹੈ, ਜਾਂ ਆਪਣੇ ਸੱਜਣਾਂ ਦੀ ਢਾਣੀ 'ਤੇ ਬਹਿ ਕੇ ਗੱਲ ਕਰਦੇ ਸਨ। ਇਹੀ ਗੱਲਾਂ ਉੱਥੇ ਹੁੰਦੀਆਂ ਸਨ। ਹੁਣ ਲੋਕਾਂ ਦੇ ਕੋਲ ਸੋਸ਼ਲ ਮੀਡੀਆ ਦੇ ਅਕਾਊਂਟ ਨੇ, ਇਹ ਗੱਲਾਂ ਦੀ ਮਾਰ ਦੂਰ ਤੱਕ ਹੁੰਦੀ ਹੈ। ਹੁਣ ਲੋਕੀ ਉਹ ਚਾਚਾ ਸਾਜਦ ਨਵਾਜ਼ ਜਿਹੜਾ ਜਿਹਦਾ ਮੋਟਰਸਾਈਕਲ ਪਾਣੀ 'ਚ ਫਸਿਆ ਸੀ ਅਤੇ ਉਹਨੇ ਆਖਿਆ ਸਭ ਦੀ ਮਾਂ ਆ ਗਈ, ਉਹ ਲਫ਼ਜ਼ ਚਲੋ ਸਖਤ ਆਖ ਛੱਡਿਆ ਸੀ ਇੱਕ, ਉਹ ਨਾਲ ਸਿਪਾ ਸਲਾਰ ਨੂੰ ਵੀ ਉਹਨਾਂ ਨੇ ਉੱਥੋਂ ਜਨਾਬ ਤਾਰੀਫ ਘੱਲੀ ਸੀ। ਉਹ ਗੱਲ ਫੈਲ ਗਈ ਅਤੇ ਤੁਹਾਡੇ ਲਈ ਮੁਸੀਬਤ ਬਣ ਗਈ। ਉਸ ਤੋਂ ਬਾਅਦ ਜਿਹੜਾ ਤੁਸੀਂ ਅਕਲਮੰਦੀ ਕੀਤੀ, ਉਹਦੇ ਨਾਲ ਤੁਸੀਂ ਗੱਲ ਆਪ ਆਪਣੇ ਗੱਲ ਹੋਰ ਪਵਾ ਲਈ, ਗੱਲ ਹੋਰ ਫੈਲ ਗਈ। ਜਿਹੜੀ ਗੱਲ ਲੁਕ ਸਕਦੀ ਸੀ ਉਹ ਨਾ ਲੁਕੀ। ਅਤੇ ਇਹ ਨਾ ਅਨਸਾਰ ਅਬਾਸੀ ਸਾਹਿਬ ਨੂੰ ਸਮਝ ਆਉਣ ਡਈ ਹੈ ਕਿ ਸੋਸ਼ਲ ਮੀਡੀਆ ਕੀ ਹੈ, ਨਾ ਉਹਨਾਂ ਦੇ ਜਿਹੜੇ ਪਿਛਲੇ ਪਾਸੇ ਉਹਨਾਂ ਦੇ ਹੈਂਡਲਰ ਨੇ ਉਹਨਾਂ ਨੂੰ ਸਮਝ ਆ ਰਹੀ ਹੈ ਵੀ ਸੋਸ਼ਲ ਮੀਡੀਆ ਕੀ ਹੈ। ਪਰ ਲਾਠੀ ਚੁੱਕੀ ਹੈ, ਸਾਰੇ ਬੰਦੇ ਸੋਸ਼ਲ ਮੀਡੀਆ ਦੇ ਮਗਰ ਚੜ੍ਹੇ ਨੇ, ਇਹਨਾਂ ਨੂੰ ਕੋਈ ਸਮਝ ਨਹੀਂ ਆਉਣ ਡਈ ਵੀ ਕਰਨਾ ਕੀ ਹੈ। ਅਤੇ ਅਨਸਾਰ ਅਬਾਸੀ ਸਾਹਿਬ, ਇਹ ਕੰਮ ਇਸ ਤਰ੍ਹਾਂ ਨਹੀਂ ਮੁੱਕਣਾ। ਇਹ ਕੰਮ ਉਦੋਂ ਹੀ ਮੁੱਕਣਾ ਜਿਸ ਵੇਲੇ ਇਹਨਾਂ ਨੇ ਬੰਦੇ ਦੇ ਪੁੱਤਰ ਬਣਨਾ। ਸਾਡੇ ਜਿਹੜੇ ਇਸ ਵੇਲੇ ਸਾਰੇ ਦੇ ਸਾਰੇ ਜਮਹੂਰੀਅਤ ਨੂੰ ਕਤਲ ਕਰਨ ਵਾਲੇ ਲੋਕ ਨੇ, ਜ਼ਾਹਿਰ ਹੈ ਜਨਰਲ ਸਾਹਿਬਾਨ ਵੀ ਨੇ, ਦੂਜੇ ਵੀ ਨੇ, ਜਿਸ ਵੇਲੇ ਆਈਨ ਤੇ ਤੁਰਨ 'ਤੇ ਇਹ ਰਾਜ਼ੀ ਹੋਣਗੇ, ਉਸ ਤੋਂ ਬਾਅਦ ਸੂਰਤ-ਏ-ਹਾਲ ਕੋਈ ਨਾ ਕੋਈ ਜਿਹੜੀ ਹੈ ਉਹ ਸਿੱਧੀ ਹੋਣੀ, ਉਸ ਤੋਂ ਪਹਿਲਾਂ ਨਹੀਂ ਹੋਣੀ। ਅੱਛਾ ਜੀ, ਅੱਗੇ ਚੱਲਨੇ। ਅੱਗੇ ਅਰਾਈਂ ਬਰਾਦਰੀ ਨੇ ਡਾਕਟਰ ਉਮਰ ਆਦਲ ਨੂੰ ਇਸ ਵੇਲੇ ਜੇਲ੍ਹ 'ਚ ਕਰਾਇਆ। ਅੱਛਾ, ਹੁਣ ਅਸੀਂ ਸਾਰੀ ਤਫਤੀਸ਼ ਕੀਤੀ ਹੈ ਅਤੇ ਉਹ ਕਈਆਂ ਨੇ ਸੋਸ਼ਲ ਮੀਡੀਆ 'ਤੇ ਪੋਸਟ ਲਾਈ ਹੈ ਕਿ ਕਿਉਂਕਿ ਜੀ ਬਖਤਾਵਰ ਭੁੱਟੋ ਸਾਹਿਬਾ ਦੇ ਜਿਹੜੇ ਸਸੁਰਾਲ ਵਾਲੇ ਨੇ ਉਹ ਵੀ ਅਰਾਈਂ ਨੇ, ਮਤਲਬ ਜ਼ਰਦਾਰੀ ਸਾਹਿਬ ਜਿਹੜੇ ਨਵਾਸੀਆਂ ਨੇ ਉਹ ਵੀ ਅਰਾਈਂ ਨੇ। ਉਹ ਅਲੱਗ ਗੱਲ ਹੈ ਵੀ ਉਹ ਵੀ ਨਾਂ ਦੇ ਨਾਲ ਭੁੱਟੋ ਹੀ ਲਿਖਣਗੇ, ਲੇਕਿਨ ਉਹ ਵੀ ਅਰਾਈਂ ਨੇ, ਕਿਉਂਕਿ ਉਹ ਜਿਹੜੇ ਚੌਧਰੀ ਸਾਹਿਬ ਨੇ ਬਖਤਾਵਰ ਸਾਹਿਬਾ ਦੇ ਘਰ ਵਾਲੇ, ਸਾਡੇ ਤੇ ਜ਼ਾਹਿਰ ਹੈ ਉਹ ਵੀ ਪ੍ਰਾਹੁਣੇ ਨੇ, ਸਾਡੇ ਲਈ ਤਾਂ ਇੱਜ਼ਤ ਦੀ ਜਗ੍ਹਾ 'ਤੇ ਨੇ। ਜਿਵੇਂ ਮੈਂ ਭਾਅ ਸਫਦਰ ਦੀ ਇੱਜ਼ਤ ਕਰਨਾ, ਸਾਡੀ ਤਾਂ ਉਹ ਵੀ ਬਾਜੀ ਹੈ ਜਾਂ ਬੱਚੀ ਹੈ ਬਖਤਾਵਰ, ਅਸੀਂ ਉਹਦੀ ਵੀ ਇੱਜ਼ਤ ਹੀ ਕਰਾਂਗੇ। ਅਤੇ ਉਹਦੇ ਘਰ ਵਾਲਾ ਜਿਹੜਾ ਉਹ ਸਾਡੇ ਲਈ ਇੱਜ਼ਤ ਦੀ ਜਗ੍ਹਾ 'ਤੇ ਚੌਧਰੀ ਸਾਹਿਬ ਜਿਹੜੇ ਨੇ, ਅਰਾਈਂ ਸਾਹਿਬ ਜਿਹੜੇ ਨੇ, ਉਹ ਜ਼ਾਹਿਰ ਉਹਨਾਂ ਦੇ ਬੱਚੇ ਵੀ ਅਰਾਈਂ ਨੇ। ਇੱਧਰ ਮਰੀਮ ਨਵਾਜ਼ ਸਾਹਿਬਾ ਜਿਹੜੇ ਨਵਾਸੀਆਂ ਨੇ, ਉਹ ਵੀ ਅਰਾਈਂ ਫੈਮਿਲੀ 'ਚ ਸ਼ਾਦੀ ਹੋਈ ਉਹਨਾਂ ਦੀ, ਉਹ ਵੀ ਅਰਾਈਂ ਨੇ। ਸੋਸ਼ਲ ਮੀਡੀਆ 'ਤੇ ਤਬਸਰੇ ਹੋਣ ਡਏ ਨੇ ਵੀ ਆ ਜਿਹੜੇ ਤਗੜੇ ਟੱਬਰ ਨੇ ਨਾ 4 ਅਰਾਈਆਂ 'ਚ, ਇਹਨਾਂ ਨੇ ਫੋਨ ਕਰਕੇ ਅਤੇ ਡਾਕਟਰ ਉਮਰ ਆਦਲ ਨੂੰ ਜਿਹੜਾ ਉਹ ਗ੍ਰਿਫਤਾਰ ਕਰਵਾਇਆ। ਤੁਹਾਨੂੰ ਅਸੀਂ ਦੱਸਿਆ ਸੀ ਵੀ ਆਰਥੋਪੀਡਿਕ ਸਰਜਨ ਨੇ, ਪੜ੍ਹਾਉਂਦੇ ਨੇ ਮੈਡੀਕਲ ਕਾਲਜ ਦੇ ਵਿੱਚ, ਅਤੇ ਉਹਨਾਂ ਨੂੰ ਥਾਣੇ ਦੇ ਦਿੱਤਾ ਹੈ ਕਿ ਜੀ ਉਹਨਾਂ ਨੇ ਅਰਾਈਂ ਬਰਾਦਰੀ ਦੀ ਸ਼ਾਨ 'ਚ ਗੁਸਤਾਖੀ ਕੀਤੀ। ਅਸੀਂ ਜਦੋਂ ਤਹਿਕੀਕ ਕੀਤੀ ਤਾਂ ਪਤਾ ਲੱਗਾ ਵੀ ਨਹੀਂ, ਇਹ ਜਿਹੜੇ ਜ਼ਰਦਾਰੀ ਸਾਹਿਬ ਦੇ ਨਵਾਸੀਆਂ ਦਾ ਜਿਹੜੇ ਮੇਰਾ ਮਤਲਬ ਪਿਓ ਦਾ ਖਾਨਦਾਨ ਹੈ, ਔਰ ਇਸੇ ਤਰੀਕੇ ਨਾਲ ਜਿਹੜਾ ਮਰੀਮ ਨਵਾਜ਼ ਸਾਹਿਬਾ ਦੇ ਨਵਾਸੀਆਂ ਦੇ ਪਿਓ ਦਾ ਖਾਨਦਾਨ ਹੈ, ਜਿਹੜੀ ਅਰਾਈਂ ਬਰਾਦਰੀ ਦੇ ਨੇ, ਉਹਨਾਂ ਨੇ ਕੰਮ ਨਹੀਂ ਕੀਤਾ। ਇਹ ਬੁਨਿਆਦੀ ਤੌਰ 'ਤੇ ਡਾਕਟਰ ਉਮਰ ਆਦਲ ਜਿਹੜਾ ਹੈ, ਉਹ ਇਸ ਰਜੀਮ ਦੇ ਜਿਹੜੇ ਚੰਦ ਅਹਿਮ ਕਿਰਦਾਰ ਸ਼ਰੀਫ ਟੱਬਰ ਦੇ ਸਨ, ਉਹਨਾਂ ਨੂੰ ਐਕਸਪੋਜ਼ ਕਰਦੇ ਸਨ ਅਤੇ ਚੰਗੇ ਧੜੱਲੇ ਨਾਲ ਕਰਦੇ ਸਨ ਉਮਰ ਆਦਲ ਸਾਹਿਬ। ਅਤੇ ਉਹ ਡਾਕਟਰ ਸਾਹਿਬ ਨੂੰ ਇਸ ਲਈ ਚੁੱਕਿਆ ਅਤੇ ਉਹਨਾਂ ਨੂੰ ਵਕਲਾ ਨੇ ਵੀ ਕੋਸ਼ਿਸ਼ ਕੀਤੀ ਹੈ, ਲੇਕਿਨ ਉਹਨਾਂ ਦੀ ਹਜੇ ਤੱਕ ਸਾਡੇ ਕੋਲ ਇਨਫੋਰਮੇਸ਼ਨ ਹੈ ਵੀ ਉਹਨਾਂ ਦੀ ਜਾਨ ਛੱਡਣ ਨੂੰ ਇਹ ਤਿਆਰ ਨਹੀਂ। ਵੇਖਦੇ ਬਹਰਹਾਲ ਕੀ ਹੁੰਦਾ ਆਉਣ ਵਾਲੇ ਦਿਨਾਂ ਦੇ ਵਿੱਚ। ਲੇਕਿਨ ਇਹ ਮੈਂ ਤੁਹਾਨੂੰ ਦੱਸ ਦਿੰਦਾ ਕਿ ਇਹ ਜਿਹੜੀ ਸਾਰੀ ਸੂਰਤ-ਏ-ਹਾਲ ਹੈ, ਇਹ ਬੁਨਿਆਦੀ ਤੌਰ ਦੇ ਉੱਤੇ ਠੀਕ ਹੈ, ਫੱਡਾ ਤੇ ਉਹਨਾਂ ਦੇ ਉੱਤੇ ਜਿਹੜਾ ਪਾਇਆ ਹੈ ਜਾਂ ਝੂਠਾ ਮੁਕੱਦਮਾ ਪਾਇਆ, ਉਹ ਤਾਂ ਅਰਾਈਂ ਬਰਾਦਰੀ ਦਾ ਨਾਂ ਲੈ ਕੇ ਹੀ ਪਾਇਆ ਹੈ, ਲੇਕਿਨ ਅਸਲ ਦੇ ਵਿੱਚ ਇਹਦੇ ਪਿੱਛੇ ਅਰਾਈਂ ਬਰਾਦਰੀ ਨਹੀਂ ਹੈ, ਇਹਦੇ ਪਿੱਛੇ ਮਾਮਲਾ ਜਿਹੜਾ ਉਹ ਹੋਰ ਹੈ। ਅੱਛਾ, ਅੱਗੇ ਹੈ ਜ਼ਰਾ ਇੱਕ ਜਿਹੜੇ ਸਾਡੇ ਬਹੁਤ ਹੀ ਮੁਹਤਰਮ ਸਾਡੇ ਹੈ ਨੇ ਨਜਮ ਸੇਠੀ ਸਾਹਿਬ, ਇਹਨਾਂ ਨੂੰ ਪਤਾ ਨਹੀਂ ਕੀ ਹੋਇਆ, ਪੂਰਾ ਮੁਲਕ ਜਿਹੜਾ ਹੈ ਉਹ ਪਾਣੀ ਹੋਇਆ ਇਸ ਵੇਲੇ, ਮਤਲਬ ਕਿ ਪਾਣੀ ਥੱਲੇ ਆਇਆ, ਪੂਰੇ ਮੁਲਕ 'ਚ ਸੈਲਾਬ ਆਏ ਨੇ, ਬੇਤੁਕਾ ਹੀ ਕੰਮ ਹੋਣ ਡਿਆ ਹਰ ਪਾਸੇ, ਲੇਕਿਨ ਇਹ ਹੋਰ ਪਾਣੀ ਲੱਭਦੇ ਫਿਰਦੇ ਨੇ, ਆਉਂਦੇ ਨੇ ਪਤਾ ਨਹੀਂ ਕੌਣ ਨੂੰ ਖੜਾ ਕਰ ਦਿੰਦਾ ਹੈ, ਕੌਣ ਬਹਾ ਦਿੰਦਾ ਹੈ, ਖੜਾ ਕਿਵੇਂ ਹੋ ਜਾਂਦਾ ਹੈ, ਇਹਦੇ ਕੋਲ ਕੋਈ ਪਾਣੀ ਹੈ ਜਾਂ ਨਹੀਂ, ਪਤਾ ਨਹੀਂ। ਟਿਊਬਵੈਲ ਦੀ ਗੱਲ ਕਰਨ ਡਏ ਨੇ, ਮੇਰਾ ਖਿਆਲ ਹੈ ਇਹ ਨਲਕੇ ਦੀ ਗੱਲ ਕਰਨ ਡਏ ਨੇ, ਕਾਹਦੀ ਗੱਲ, ਇਹ ਜ਼ਰਾ ਸੁਣੋ। जो है खड़ा होता है फिर रह जाता है, फिर खड़ा होता है फिर रह जाता है। खड़ा क्यों होता है और कौन इसको खड़ा करता है, और क्या इसमें कोई सदाकत भी है कि नहीं, कोई जान है इसमें, पानी है इसमें कि नहीं। ਸਮਝ ਨਹੀਂ ਆਈ ਨਜਮ ਸੇਠੀ ਸਾਹਿਬ ਕੀ ਗੱਲ ਕਰਨ ਡਏ ਨੇ, ਜਾਂ ਤਾਂ ਬੌਂਤਰ ਗਏ ਨੇ ਕਿਤੇ ਥੋੜ੍ਹਾ ਜਿਹਾ। ਅੱਛਾ, ਬੌਂਤਰਨਾ ਕੋਈ ਬੁਰਾ ਲਫ਼ਜ਼ ਨਹੀਂ, ਬੌਂਤਰਾ ਹੁੰਦਾ ਹਵਾਸ ਬਾਖਤਾ ਹੋਣਾ ਪੰਜਾਬੀ ਦੇ ਵਿੱਚ, ਇਹ ਕੋਈ ਬੁਰਾ ਲਫ਼ਜ਼ ਨਹੀਂ ਹੈ।
ਤੇ ਮੇਰੀ ਸਮਝ ਤੋਂ ਬਾਹਰ ਹੈ ਵੀ ਇਹੋ ਜਿਹੀਆਂ ਗੱਲਾਂ ਕਿਹੜੀਆਂ ਗੱਲਾਂ ਨੂੰ ਪੈ ਗਏ ਨੇ, ਕਿਹੜੀਆਂ ਗੱਲਾਂ ਇਹਨਾਂ ਨੇ ਸ਼ੁਰੂ ਕਰ ਦਿੱਤੀਆਂ ਨੇ, ਮੇਰੀ ਸਮਝ ਦੇ ਵਿੱਚ ਨਹੀਂ ਆ ਰਹੀ। ਅੱਛਾ ਜੀ, 2 ਤਸਵੀਰਾਂ ਤੇ 2 ਕਹਾਣੀਆਂ। ਮੈਨੂੰ ਸ਼ੋਅ ਆਫ ਪਸੰਦ ਨਹੀਂ ਹੈ। ਬਾਜੀ ਮਰੀਮ ਨੇ ਸਾਨੂੰ ਦੱਸਿਆ ਸੀ ਕਿ ਮੈਂ ਸ਼ੋਅ ਆਫ ਨਹੀਂ ਕਰਦੀ, ਮੈਨੂੰ ਪਸੰਦ ਨਹੀਂ ਹੈ, ਪਰ ਫਿਰ ਬਾਜੀ ਨੇ ਹਰ ਥਾਂ 'ਤੇ ਆਪਣੀ ਤਸਵੀਰ ਲਵਾ ਛੱਡੀ। ਕਬਰਸਤਾਨ ਤੋਂ ਲੈ ਕੇ ਕੂੜੇ ਦੇ ਗਟਰ ਦੇ ਉੱਤੇ, ਗੰਦ ਚੁੱਕਣ ਵਾਲੇ ਡੰਪਰਾਂ ਦੇ ਉੱਤੇ, ਟਰਾਲਿਆਂ ਦੇ ਉੱਤੇ, ਇੱਥੋਂ ਤੱਕ ਕਿ ਬਾਜੀ ਮਰੀਮ ਜਾਪਾਨ ਗਈ ਅਤੇ ਉੱਥੇ ਜਿਹੜੀ ਮੀਟਿੰਗ ਕੀਤੀ ਉੱਥੇ ਵੀ ਆਪਣੀਆਂ ਤਸਵੀਰਾਂ ਖੱਬੇ ਸੱਜੇ ਲਵਾਈਆਂ। ਜੀ ਬਾਜੀ, ਇੱਥੇ ਵੀ ਤੁਹਾਨੂੰ ਜਨਾਬ, ਜੇ ਹਜੇ ਵੀ ਤੁਹਾਨੂੰ ਲੱਗਦਾ ਹੈ ਵੀ ਤੁਸੀਂ ਸ਼ੋਅ ਆਫ ਨਹੀਂ ਕਰਦੇ, ਅਤੇ ਜੇ ਕਰੋਗੇ ਤਾਂ ਫਿਰ ਕੀ ਕਰੋਗੇ? ਜੇ ਸ਼ੋਅ ਆਫ ਕੀਤਾ ਤਾਂ ਫਿਰ ਤਾਂ ਮੈਨੂੰ ਲੱਗਦਾ ਵੀ ਕਿਤੇ ਇਹ ਨਾ ਨੋਟੀਫਿਕੇਸ਼ਨ ਕਰ ਦਿਓ ਵੀ ਜਿੰਨੇ ਬੱਚੇ ਪੰਜਾਬ 'ਚ ਪੈਦਾ ਹੁੰਦੇ ਨੇ, ਜਿਸ ਵੇਲੇ ਉਹ ਪੈਦਾ ਹੋਣ ਤਾਂ ਪਹਿਲਾ ਕੰਮ ਉਹਨਾਂ ਦੇ ਜਿਸਮ ਦੇ ਉੱਤੇ ਮਰੀਮ ਨਵਾਜ਼ ਦੇ ਨਾਂ ਦਾ ਟੈਟੂ ਜਿਹੜਾ ਉਹਨਾਂ ਦੀਆਂ ਬਾਹਾਂ ਦੇ ਉੱਤੇ ਜਿਹੜਾ ਜਨਾਬ ਉਹ ਲਿਖ ਦਿੱਤਾ ਜਾਏ, ਜਾਂ ਹਰ ਬੱਚੇ ਦੇ ਨਾਂ ਦੇ ਵਿੱਚ ਮਰੀਮ ਨਵਾਜ਼ ਦਾ ਨਾਂ ਜਿਹੜਾ ਉਹ ਲਿਖਿਆ ਜਾਏ। ਅਤੇ ਮਤਲਬ ਜਿਵੇਂ ਵਲਦੀਅਤ ਲਿਖਦੇ ਨਾ, ਨਾਲ ਲਿਖਿਆ ਜਾਏ ਕਿ ਉਸ ਵੇਲੇ ਦੀ ਚੀਫ ਮਿਨਿਸਟਰ ਜਿਹੜੀ ਉਹ ਮਰੀਮ ਨਵਾਜ਼ ਸੀ, ਅਤੇ ਕ੍ਰੈਡਿਟ ਇਸ ਬੱਚੇ ਦਾ ਜਿਹੜਾ ਪੈਦਾ ਹੋਣ ਦਾ, ਸਿਹਤਮੰਦ ਪੈਦਾ ਹੋਣ ਦਾ ਬੱਚੇ ਦਾ ਕ੍ਰੈਡਿਟ ਜਿਹੜਾ ਉਹ ਬਾਜੀ ਸਾਹਿਬਾਂ ਨੂੰ ਵੀ ਜਾਂਦਾ ਹੈ। ਅਤੇ ਇਸ ਤਰ੍ਹਾਂ ਦੀਆਂ ਗੱਲਾਂ ਹੀ ਰਹਿ ਗਈਆਂ ਨੇ ਹੁਣ, ਬਾਕੀ ਤਾਂ ਤੁਸੀਂ ਕੋਈ ਗੱਲ ਛੱਡੀ ਨਹੀਂ ਮੇਰਾ ਖਿਆਲ ਹੈ, ਨਾ ਲੋਕਾਂ ਦੇ ਪੱਲੇ ਨਾ ਪੰਜਾਬ ਦੇ ਪੱਲੇ, ਇਹੀ ਮੈਂ ਗੱਲ ਕਹਿ ਸਕਦਾ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਸਾਡੇ ਜਿਹੜੇ ਸੁਹੇਲ ਵੜੈਚ ਸਾਹਿਬ ਨੇ, ਉਹ ਹੁਣ ਮਾਫੀਆਂ ਹੀ ਮੰਗੀ ਜਾਂਦੇ ਨੇ, ਰੁਕਦੇ ਨਹੀਂ। ਅਤੇ ਉਹਨਾਂ ਨੇ ਕਿਹਾ ਕਿ 27ਵੀਂ ਆਪਣਾ ਲੇਡੀਜ਼ ਫਸਟ ਦੇ ਅਸੂਲ ਦੇ ਮੁਤਾਬਕ ਮੇਰੀ ਪਹਿਲੀ ਮਾਫੀ ਫਿਜ਼ਾ ਅਲੀ ਸਾਹਿਬਾ ਕੋਲੋਂ ਹੈ। ਫਿਜ਼ਾ ਅਲੀ ਸਾਹਿਬਾ ਨੇ ਕਿਹਾ ਸੀ ਨਾ ਕਿ ਅਗਰ ਕਿਤੇ ਬਾਹਰ ਦੇ ਮੁਲਕ 'ਚ ਹੁੰਦੇ ਅਤੇ ਇਹ ਲੈਟਰੀਨ ਸਾਫ਼ ਕਰ ਰਹੇ ਹੁੰਦੇ, ਬਾਥਰੂਮ ਸਾਫ਼ ਕਰ ਰਹੇ ਹੁੰਦੇ, ਗੱਲ ਤਾਂ ਉਹਨਾਂ ਠੀਕ ਹੀ ਕੀਤੀ ਸੀ, ਲੇਕਿਨ ਉਸ ਵੇਲੇ ਵੜੈਚ ਸਾਹਿਬ ਨੂੰ ਸਮਝ ਨਹੀਂ ਸੀ ਆਈ, ਹੁਣ ਆਈ ਹੈ ਸਮਝ ਵੀ ਜਿੱਡਾ ਗੰਦਾ ਜਰਨਲਿਜ਼ਮ ਕਰਨ ਡਏ ਸਨ ਬੜੀ ਦੇਰ ਤੋਂ ਇਹ, ਔਰ ਇਹ ਗਿੱਝੇ ਸਨ, ਲੇਕਿਨ ਅੱਗੋਂ ਇਹਨਾਂ ਨੂੰ ਕਿਸੇ ਨੇ ਸਹੀ ਥਾਂ 'ਤੇ ਹੱਥ ਨਹੀਂ ਸੀ ਪਾਇਆ, ਅਤੇ ਉਹ ਹੁਣ ਜਿਨ੍ਹਾਂ ਦੇ ਲਾਗੇ ਹੋਏ ਨੇ ਉਹਨਾਂ ਨੇ ਇਹਨਾਂ ਦੀਆਂ ਲੱਤਾਂ ਦੇ ਵਿਚਕਾਰ ਰੱਖ ਕੇ ਮਾਰੀ ਹੈ ਉਹਨਾਂ ਨੇ ਦਲੱਤੀ, ਅਤੇ ਹੁਣ ਨਾ ਇਹਨਾਂ ਦੀਆਂ ਅੱਖਾਂ ਵੀ ਬਾਹਰ ਆ ਗਈਆਂ ਨੇ ਅਤੇ ਸਾਹ ਵੀ ਰੁਕ ਗਿਆ ਵੜੈਚ ਸਾਹਿਬ ਦਾ, ਨਾ ਇਹਨਾਂ ਨੂੰ ਸਮਝ ਆਉਣ ਡਈ, ਨਾ ਦਲੱਤੀ ਮਾਰਨ ਵਾਲਿਆਂ ਨੂੰ ਸਮਝ ਆਉਣ ਡਈ ਵੀ ਇਹ ਹੋਇਆ ਕੀ ਹੈ। ਅਤੇ ਖੈਰ ਹੁਣ ਆਉਂਦੇ ਨੇ ਕਿ ਜੀ ਲੇਡੀਜ਼ ਫਸਟ ਦੇ ਅਸੂਲ ਦੇ ਮੁਤਾਬਕ ਪਹਿਲੀ ਮਾਫੀ ਫਿਜ਼ਾ ਅਲੀ ਸਾਹਿਬਾ ਕੋਲੋਂ, ਮੇਰਾ ਕੀ ਮਕਾਮ ਅਤੇ ਮਰਤਬਾ, ਮੈਂ ਇਹਨਾਂ ਦੀ ਕਿਸੇ ਗੱਲ ਨੂੰ ਝਟਲਾਵਾਂ। ਇਹਨਾਂ ਨੇ ਮੈਨੂੰ ਵਾਸ਼ਰੂਮ ਧੋਣ ਵਾਲਾ ਆਖਿਆ, ਸਰੇ ਤਸਲੀਮ ਖਾਮ, ਮੈਂ ਤਾਂ ਖਾਕਰੂਬ ਹਾਂ, ਇਸੇ ਖਿਤਾਬ ਦੇ ਕਾਬਲ ਹੈ। ਫਿਜ਼ਾ ਅਲੀ ਤੋਂ ਮੇਰੀ ਮਾਫੀ ਇਸ ਲਈ ਨਹੀਂ ਬਣਦੀ ਕਿ ਮੇਰੀ ਹਮਾਇਤ 'ਚ ਚੰਦ ਲੋਕਾਂ ਨੇ ਫਿਜ਼ਾ ਅਲੀ ਦੀ ਸ਼ਾਨ 'ਚ ਗੁਸਤਾਖੀ ਕੀਤੀ, ਮੈਂ ਹੱਥ ਜੋੜ ਕੇ ਉਹਨਾਂ ਦੇ ਕੋਲੋਂ ਮਾਜ਼ਰਤ ਖੁਆਹਾਂ। ਇਹ ਲੇਡੀਜ਼ ਫਸਟ ਦਾ ਅਸੂਲ ਕਿਤੇ ਬੁਸ਼ਰਾ ਬੀਬੀ ਦੇ ਉੱਤੇ ਨਹੀਂ ਆ ਜਾਂਦਾ। ਬੁਸ਼ਰਾ ਬੀਬੀ ਦੇ ਉੱਤੇ ਜ਼ਾਤੀ ਹਮਲੇ ਕਰਦੇ ਰਹੇ ਜੇ ਵੜੈਚ ਸਾਹਿਬ, ਕਾਲਮ ਪੂਰੇ ਕਾਲਮ ਲਿਖਦੇ ਰਹੇ ਜੇ ਉਹਨਾਂ ਨੂੰ ਮੁਜਰਮ ਸਾਬਤ ਕਰਨ ਵਾਸਤੇ। ਪਾਕਿਸਤਾਨ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਕਿਸੇ ਨੇ ਕੋਈ ਬੁਰਾ ਕੰਮ ਕੀਤਾ ਹੋਵੇ, ਪਾਕਿਸਤਾਨ ਨੂੰ ਤਬਾਹ ਕਰਨ ਦੀ ਜ਼ਿੰਮੇਵਾਰੀ ਸਾਰੀ ਦੀ ਸਾਰੀ ਬੁਸ਼ਰਾ ਬੀਬੀ 'ਤੇ ਪਾਉਂਦੇ ਰਹੇ ਜੇ, ਏਡੇ ਭੈੜੇ ਕਾਲਮ ਲਿਖਦੇ ਰਹੇ ਜੇ। ਉਹ ਲੇਡੀਜ਼ ਫਸਟ ਉੱਥੇ ਅਸੂਲ ਨਹੀਂ ਆਉਂਦਾ, ਇਹ ਸਿਰਫ ਫਿਜ਼ਾ ਅਲੀ 'ਤੇ ਆਉਣਾ ਹੈ ਅਸੂਲ। ਮਾਫੀ ਮੰਗਣੀ ਹੈ ਤਾਂ ਫਿਰ ਬੁਸ਼ਰਾ ਬੀਬੀ ਕੋਲੋਂ ਵੀ ਮੰਗੋ ਜੋ ਕੁਝ ਕਰਦੇ ਰਹੇ ਜੇ, ਜਿਹੋ ਜਿਹੇ ਕਾਲਮ ਉਹਨਾਂ ਦੇ ਖਿਲਾਫ ਤੁਸੀਂ ਔਰ ਉਹ ਆਸਮਾ ਸ਼ਰਾਜ਼ੀ ਸਾਹਿਬਾ ਲਿਖਦੀਆਂ ਰਹੀਆਂ ਨੇ। ਅਤੇ ਇਹ ਅਗਰ ਮਾਫੀ ਮੰਗਣੀ ਹੈ ਤਾਂ ਫਿਰ ਪੂਰੀ ਮੰਗੋ। ਲੇਡੀਜ਼ ਫਸਟ ਅਗਰ ਕਰਨੀ ਤਾਂ ਜਿੱਥੇ ਅਸਲ 'ਚ ਤੁਸੀਂ ਜ਼ਿਆਦਤੀ ਕੀਤੀ ਹੋਈ ਹੈ ਉੱਥੋਂ ਸ਼ੁਰੂ ਕਰੋ ਕੰਮ। ਫਿਜ਼ਾ ਅਲੀ ਸਾਹਿਬਾ ਨੇ ਤਾਂ ਖੈਰ ਤੁਹਾਡੀ ਹੱਥ ਫੜਾ ਦਿੱਤੀ ਸੀ, ਉਸ ਤੋਂ ਬਾਅਦ ਚਲੋ ਲੋਕਾਂ ਨੇ ਉਹਨਾਂ ਦੇ ਉੱਤੇ ਸੋਸ਼ਲ ਮੀਡੀਆ 'ਤੇ ਤਨਕੀਦ ਕੀਤੀ, ਉਹ ਸਮਝ ਆਉਂਦੀ ਤੁਸੀਂ ਮਾਫੀ ਮੰਗਣ ਡਏ ਹੋ, ਲੇਕਿਨ ਅਸਲ ਜਿਹੜਾ ਤੁਹਾਡਾ ਕਾਰਨਾਮਾ ਹੈ, ਜਿਹੜੇ ਤੁਸੀਂ ਹਮਲਾਵਰ ਸੋ ਬੁਸ਼ਰਾ ਬੀਬੀ ਦੇ ਉੱਤੇ ਸੋ, ਅਗਰ ਵਾਕਈ ਲੇਡੀਜ਼ ਫਸਟ ਹੈ ਤਾਂ ਫਿਰ ਕੰਮ ਉੱਥੋਂ ਸ਼ੁਰੂ ਕਰੋ। ਲਓ ਜੀ, ਮੈਨੂੰ ਇੱਥੋਂ ਦਿਓ ਇਜਾਜ਼ਤ, ਤੇ ਰੱਬ ਰੱਖ।